ਜਲੰਧਰ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕ੍ਰਿਸਚੀਅਨ ਕਮਿਊਨਿਟੀ ਦੇ ਬਿਹਾਫ ਦੇ ਉੱਤੇ ਜਿਸ ਨੂੰ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ। ਜੀਸਸ ਇਜ਼ ਗॉड, ਸਟਾਪ ਐਟਰੋਸਿਟੀਜ਼ ਅਗੇਂਸਟ ਕ੍ਰਿਸਚੀਅਨਸ, ਕਿ ਵੀ ਪਤਾ ਨਹੀਂ ਕਿੰਨੇ ਕਿਨਾਂ ਦੇ ਜ਼ੁਲਮ ਹੋ ਰਹੇ। ਮਸੀਹ ਏਕਤਾ ਜ਼ਿੰਦਾਬਾਦ। ਉਹਨਾਂ ਦੀ ਮੰਗ ਹੈ ਜੀ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਧਾਰਮਿਕ ਭਾਵਨਾਵਾਂ ਭੜਕਾਉਣ 295 ਏ ਇੰਡੀਅਨ ਪੀਨਲ ਕੋਡ ਦੇ ਥੱਲੇ ਗ੍ਰਿਫਤਾਰ ਕੀਤਾ ਜਾਏ। ਜਦੋਂ ਇਹ ਜਾਲੀ ਈਸਾਈ ਪੈਸਟਰਾਂ ਵਾਲੀ ਲਾਈਨ ਆਈ, ਜਿਹੜੀ ਮੁੱਖ ਧਾਰਾ ਈਸਾਈ ਚਰਚਿਸ ਦੇ ਬਿਸ਼ਪ ਔਰ ਦੂਸਰੇ ਸੀ, ਉਹ ਸਿੱਧੇ ਆ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਵੀ ਇਹਨਾਂ ਤੋਂ ਦੁਖੀ ਹਾਂ। ਅਸੀਂ ਕਈ ਵਾਰ ਪੁਲਿਸ ਨੂੰ ਕਿਹਾ ਵੀ ਇਹਨਾਂ ਦੇ ਖਿਲਾਫ ਰਿਪੋਰਟ ਲਿਖੋ ਔਰ ਇਨਵੈਸਟੀਗੇਟ ਕਰੋ, ਪਰ ਸਾਡੀ ਕੋਈ ਪੇਸ਼ ਹੁਣ ਹੋਰ ਕੀ ਸਬੂਤ ਚਾਹੀਦਾ ਹੈ। ਬਿਲਕੁਲ ਵੀ ਇਹਨਾਂ ਨੂੰ ਕਿਹਨਾਂ ਨੇ ਖੜਾ ਕੀਤਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਸਿੱਖ ਨੌਜਵਾਨੀ ਵਿੱਚ ਅੰਮ੍ਰਿਤ ਛਕਣ ਦਾ ਰੁਝਾਨ ਅਤੇ ਕੌਮੀ ਘਰ ਲਈ ਸਿਆਸੀ ਚੇਤਨਾ ਭਾਰਤੀ ਏਜੰਸੀਆਂ ਲਈ ਫਿਕਰ ਦਾ ਕਾਰਨ ਹੈ। ਸੌਦਾ ਸਾਧ ਨੂੰ ਭਰਨ ਤੋਂ ਬਾਅਦ ਹੁਣ ਏਜੰਸੀਆਂ ਵੱਲੋਂ ਈਸਾਈਆਂ ਅਤੇ ਸਿੱਖਾਂ ਵਿਚਾਲੇ ਟਕਰਾਅ ਲਈ ਜ਼ਮੀਨ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਵੀ ਕੁਛ ਹਿੱਸਾ ਡਿਸਕਸ ਕੀਤਾ ਸੀ, ਕਿਉਂਕਿ ਸਾਡੇ ਵੀਰ ਗੁਰਬੀਰ ਸਿੰਘ ਟਰਾਂਟੋ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਹੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਈਸਾਈਆਂ ਔਰ ਸਿੱਖਾਂ ਦੇ ਵਿਚਾਲੇ ਵੱਧ ਰਿਹਾ ਜਾਂ ਵਧਾਇਆ ਜਾ ਰਿਹਾ ਤਣਾਅ ਹੈ, ਇਹਨੂੰ ਘੱਟ ਕਰਨ ਦੀ ਲੋੜ ਹੈ। ਹਰ ਇਸ਼ੂ ਦੇ ਉੱਤੇ ਰਿਐਕਟ ਨਾ ਕਰੀਏ ਔਰ ਸਮਝ ਦੇ ਨਾਲ ਇਸ ਚੈਲੰਜ ਨੂੰ ਜਿਹੜਾ ਏਜੰਸੀਆਂ ਦੀ ਪ੍ਰੋਕਸੀ ਗੇਮ ਹੈ ਉਸ ਨੂੰ ਅਸੀਂ ਹੈਂਡਲ ਕਰੀਏ। ਔਰ ਮੈਂ ਉਸ ਪਾਰਟ 'ਚ ਵੀ ਮੈਂਸ਼ਨ ਕੀਤਾ ਸੀ ਕਿ ਜੇ ਪਿਛਲੇ 38 ਸਾਲਾਂ ਦਾ ਦੇਖੀਏ, ਹਾਲਾਂ ਜੇ ਇਨ ਜਨਰਲ ਪਿਛਲੇ 75 ਸਾਲ 'ਚ ਦੇਖੀਏ ਕਿ 47 ਤੋਂ ਇੱਕਦਮ ਬਾਅਦ ਕਿਵੇਂ ਵਿਦਨ ਸਿੱਖ ਕੌਮ ਦੇ ਉਹਨਾਂ ਨੇ ਫਿਰਕੇ ਖੜੇ ਕੀਤੇ, ਕਿਵੇਂ ਨਕਲੀ ਨਿਰੰਕਾਰੀ ਜਿਨ੍ਹਾਂ ਦਾ 1950 ਤੋਂ ਹੀ ਉਹਨਾਂ ਦਾ ਉਭਾਰਨਾ ਸ਼ੁਰੂ ਕੀਤਾ ਹੋਇਆ ਸੀ। ਬਹੁਤਿਆਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦੇ ਸੀ ਨਿਰੰਕਾਰੀਆਂ ਦੇ। ਔਰ ਜੇ ਤੁਸੀਂ ਦੇਖੋ, ਜਦੋਂ 13 ਅਪ੍ਰੈਲ 1978 ਨੂੰ ਟਕਰਾਅ ਹੁੰਦਾ ਹੈ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ, ਉਦੋਂ ਇਹ ਰਿਅਲਾਈਜ਼ ਹੁੰਦਾ ਕਿ ਪੰਜਾਬ ਭਰ 'ਚ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਸ ਤੋਂ ਲੈ ਕੇ ਈਵਨ ਛੋਟੇ ਛੋਟੇ ਟਾਊਨਸ ਦੇ ਲੈਵਲ 'ਤੇ ਵੀ ਵੱਡੇ ਵੱਡੇ ਨਿਰੰਕਾਰੀ ਭਵਨ ਬਣੇ ਹੋਏ ਸੀ ਕਰੋੜਾਂ ਦੇ ਖਰਚਿਆਂ ਦੇ ਨਾਲ। ਹਾਲਾਂ ਕਦੇ ਨਜ਼ਰ ਨਹੀਂ ਆਇਆ ਵੀ ਉਸ ਦੇ ਲਈ ਪੈਸੇ ਕਿਹਨੇ ਦਿੱਤੇ, ਕਿੱਥੋਂ ਮੰਗੇ ਗਏ, ਕੌਣ ਕਰ ਰਿਹਾ ਸੀ। ਸੋ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਦੋਂ ਉਹਨਾਂ ਨੇ ਇੱਕ ਪਾਸੇ ਸਿੱਖਾਂ ਨੂੰ 47 ਤੋਂ ਬਾਅਦ 10 ਅਕਤੂਬਰ 1947 ਨੂੰ ਕ੍ਰਿਮੀਨਲ ਟਰਾਈਬ ਐਲਾਨਿਆ, ਅਤੇ ਨਾਲ ਦੀ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜੇ ਇਹ ਜਾਲੀ ਗੁਰੂ ਖੜੇ ਕਰਨ ਦੀ ਲਾਈਨ, ਜਿਸ ਦੀ ਸ਼ੁਰੂਆਤ ਨਿਰੰਕਾਰੀਆਂ ਦੇ ਨਾਲ ਰਾਧਾ ਸੁਆਮੀ ਚੁੱਪ ਚਪੀਤੇ ਜਿਹੜੇ ਨੇ ਉਹ ਸ਼ਾਂਤਮਈ ਅੰਦਾਜ਼ ਦੇ ਵਿੱਚ ਬਿਠਾਈ ਗਏ, ਉਹਨਾਂ ਦਾ ਪਸਾਰਾ। ਔਰ ਪੰਜਾਬ ਦੇ ਵਿੱਚ ਦੇਖੋ ਅੱਜ ਵੀ ਜਿਹੜੀਆਂ ਕੀ ਲੈਂਡਸ ਨੇ, ਉਹ ਫੋਰੈਸਟ ਡਿਪਾਰਟਮੈਂਟ ਦੀਆਂ ਹੋਣ, ਇਰੀਗੇਸ਼ਨ ਦੀਆਂ ਹੋਣ, B&R ਦੀਆਂ ਹੋਣ, ਉਹਨਾਂ ਦੇ ਵਿੱਚ ਉਹ ਫ੍ਰੀ ਆਫ ਕਾਸਟ ਜਿਹੜੀਆਂ ਨੇ ਇਹਨਾਂ ਨੇ ਰਾਧਾ ਸੁਆਮੀਆਂ ਨੂੰ ਦੇ ਕੇ ਸਕਸੈਸਿਵ ਹਕੂਮਤਾਂ ਰਾਹੀਂ ਪੰਜਾਬ ਭਰ ਦੇ ਵਿੱਚ ਜਿਹੜਾ, ਔਰ ਬਾਹਰਲੇ ਮੁਲਕਾਂ 'ਚ ਵੀ ਤੁਹਾਨੂੰ ਵੱਡੇ ਵੱਡੇ, ਅਸੀਂ ਤਾਂ ਇੱਕ ਗੁਰਦੁਆਰਾ ਥੋੜ੍ਹਾ ਜਿਹਾ ਵੱਡਾ ਬਣ ਜਾਏ ਤਾਂ ਕਹਿੰਦੇ ਵੀ ਕੋਈ ਨਹੀਂ, ਤੁਸੀਂ ਦੇਖੋ ਇਹਨਾਂ ਕੋਲ ਸੈਂਕੜਿਆਂ ਏਕੜਾਂ ਦੇ ਵਿੱਚ ਫਲਾਹ ਵਾਲੇ ਇਹਨਾਂ ਦੇ ਡੇਰੇ ਨੇ, ਜਿਸ ਕਿਸਮ ਦੇ ਖੜੇ ਕੀਤੇ। 84 ਤੋਂ ਬਾਅਦ ਉਹਨਾਂ ਨੇ ਫਿਰ ਪੂਰੇ ਪਲੈਨਡ ਤਰੀਕੇ ਨਾਲ 1985 'ਚ ਆਸ਼ੂਤੋਸ਼ ਨੂਰਮਹਿਲ 'ਚ ਖੜਾ ਕੀਤਾ। ਔਰ ਫਿਰ ਜਿਹੜਾ ਭਨਿਆਰੇ ਵਾਲਾ, ਜਿਸ ਤੋਂ ਇੱਕ ਗ੍ਰੰਥ ਲਿਖਾਉਣ ਦੀ ਲਾਈਨ ਸ਼ੁਰੂ ਕੀਤੀ ਗਈ, ਔਰ ਇਸ ਦੇ ਨਾਲ ਫਿਰ ਰਾਪੁਰ ਬੱਲਾਂ ਵਾਲੇ ਤੋਂ ਅੰਮ੍ਰਿਤ ਬਾਣੀ ਦੇ ਨਾਂ ਥੱਲੇ ਗ੍ਰੰਥ ਲਿਖਾਉਣ ਦੀ, ਤਾਂ ਕਿ ਇਹ ਜਿਹੜਾ ਸਾਡਾ ਸਮਾਜ ਦਾ ਪਛੜਿਆ ਵਰਗ ਜਿਹੜਾ ਸਿੱਖੀ ਦੀ ਜ਼ਮੀਨ ਹੈ, ਇਸ ਨੂੰ ਜਿਹੜਾ ਉਹ ਤੋੜਿਆ ਜਾਏ ਸਿੱਖੀ ਦੇ ਨਾਲ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸੌਦਾ ਸਾਧ ਦਾ ਉਭਾਰ ਮਾਲਵੇ ਦੇ ਵਿੱਚ ਕੀਤਾ ਗਿਆ, ਕਨਫਰੰਟੇਸ਼ਨ ਲੈਵਲ ਤੱਕ ਲਿਆਂਦਾ ਗਿਆ। ਔਰ ਹੌਲੀ 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 ਫਿਰ ਇੱਕਦਮ ਜਦੋਂ RSS ਦੀ ਹਕੂਮਤ ਆਉਂਦੀ ਹੈ, ਇਹਨਾਂ ਦੇ ਵੱਡੇ ਸਮਾਗਮਾਂ 'ਚ ਜਿਹੜੇ ਨਾਮਧਾਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕੂਕੇ, ਉਹਨਾਂ ਦਾ ਅਸੀਂ ਦੇਖਦੇ ਹਾਂ ਕਿ ਫਰੰਟ ਰੈਂਕਿੰਗ ਹੁੰਦੇ ਨੇ। ਹੁਣ ਵੀ ਪਿਛਲੇ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ 'ਚ ਇਹਨਾਂ ਦੇ ਨਾਲ ਵੀ ਇੱਕ ਥਾਂ ਟਕਰਾਅ ਹੁੰਦਾ ਬਚਿਆ।
ਤੁਸੀਂ ਦੇਖੋਗੇ ਵੀ ਹੁਣ ਇਹਨਾਂ ਵੱਲੋਂ ਕੀਤੀ ਜਾਂਦੀ ਅਰਦਾਸ ਜਿਹਦੇ 'ਚ 10 ਗੁਰੂ ਸਾਹਿਬਾਨ ਤੋਂ ਬਾਅਦ ਬਾਬਾ ਬਾਲਕ ਸਿੰਘ ਜੀ ਸਿਮਰਿਐ ਜਮ ਤੇ ਲੈ ਛਡਾਏ, ਬਾਬਾ ਰਾਮ ਸਿੰਘ ਜੀ ਗੁਰੂ ਸਤਿਗੁਰੂ ਰਾਮ ਸਿੰਘ ਜੀ ਸਿਮਰਿਐ ਜਿਨ ਮਾਰਗ ਦਿਆ ਬਤਾਏ, ਤੇ ਪਤਾ ਨਹੀਂ ਕੀ ਅਰਦਾਸ। ਹੁਣ ਮਤਲਬ ਇਹ ਹੈ ਕਿ ਵੀ ਐਗਜ਼ਿਸਟ ਤਾਂ ਪਹਿਲਾਂ ਤੋਂ ਕਰਦੇ ਨੇ, ਲੋਕ ਹੀ ਸੀ, ਲੇਕਿਨ ਇਹਨਾਂ ਦਾ ਉਭਾਰ ਇੱਕਦਮ ਇਸ ਅੰਦਾਜ਼ ਕੀਤਾ ਜਾ ਰਿਹਾ ਤਾਂ ਕਿ ਟਕਰਾਅ ਔਰ ਇਹ ਸਾਬਤ ਕੀਤਾ ਜਾਏ ਕਿ ਸਿੱਖ ਤਾਂ ਫਰੈਗਮੈਂਟਡ ਨੇ। ਅਸੀਂ ਆਲਰੇਡੀ ਪਾਪੂਲੇਸ਼ਨ ਡਿਕਲਾਈਨ ਡੈਮੋਗ੍ਰਾਫੀ ਤਾਂ ਪੰਜਾਬ 'ਚ ਬਦਲੀ ਜਾ ਰਹੀ ਹੈ, ਪਰ ਜਦੋਂ ਤੁਸੀਂ ਉਹਨਾਂ ਦੇ ਅੱਡ-ਅੱਡ ਗਰੁੱਪ ਧੜੇ ਦੇਖਦੇ ਚਲੇ ਜਾਂਦੇ ਹੋ ਫਿਰ ਨਜ਼ਰ ਆਉਂਦਾ ਵੀ ਅਲਟੀਮੇਟਲੀ ਰਹਿ ਕੀ ਜਾਂਦਾ ਸਾਡੇ ਕੋਲ ਜੇ ਤੁਸੀਂ ਇਸ ਸਾਰਿਆਂ ਨੂੰ ਦੇਖੋ। ਔਰ ਇਸ ਸਾਰੇ ਅੰਦਾਜ਼ 'ਚ ਸੌਦਾ ਸਾਧ ਨਾਲ ਖੂਨੀ ਟਕਰਾਅ ਦਾ ਦੌਰ ਸ਼ੁਰੂ ਹੋਇਆ, ਜਿਹੜਾ ਨਿਰੰਕਾਰੀਆਂ ਦੇ ਵੇਲੇ ਬੇਸ਼ੱਕ 13 ਅਪ੍ਰੈਲ ਨੂੰ ਹੋਇਆ, ਪਰ ਉਸ ਤੋਂ ਬਾਅਦ ਨਿਰੰਕਾਰੀ ਬਰਾਬਰ ਤੇ ਆ ਕੇ ਨਹੀਂ ਕਿਤੇ ਵੀ ਖਲੋਤੇ। ਪਰ ਇਸ ਤਰ੍ਹਾਂ ਹੀ ਉਹਨਾਂ ਨੇ ਫਿਰ ਅਸੀਂ ਰਾਪੁਰ ਬੱਲਾਂਵਾਲਾ ਦੇਖਿਆ ਕਿਵੇਂ ਦੁਆਬੇ ਦੇ ਵਿੱਚ ਇਹਨਾਂ ਨੇ ਕਿਸ ਲੈਵਲ ਦੀ ਰਾਈਟਿੰਗ ਕਰਵਾਈ ਜਦੋਂ ਕਿ ਇੱਕ ਉਹ ਮਾਰਿਆ ਗਿਆ ਉੱਥੇ ਆਸਟਰੀਆ ਦੇ ਵਿੱਚ। ਹੁਣ ਪਹਿਲਾਂ ਤਾਂ ਖਬਰਾਂ ਪਿਛਲੇ ਕੁਝ ਸਾਲਾਂ ਤੋਂ ਹੀ ਚੱਲ ਰਹੀਆਂ ਸੀ ਕਿ ਜੀ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਹੈ ਉਹ ਕਨਵਰਸ਼ਨ ਹੋ ਰਹੀ ਹੈ, ਈਸਾਈ ਬਣਾਏ ਜਾ ਰਹੇ ਨੇ, ਪੈਸਾ ਦਿੱਤਾ ਜਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਲ ਆਫ ਏ ਸਡਨ ਵੱਡੇ ਵੱਡੇ ਚਰਚ ਜਿਵੇਂ ਨਿਰੰਕਾਰੀ ਡੇਰੇ ਪੰਜਾਬ ਦੇ ਸ਼ਹਿਰਾਂ 'ਚ ਨਜ਼ਰ ਆਏ ਸੀ, ਇਵੇਂ ਹੀ ਬਾਰਡਰ ਏਰੀਆਜ਼ ਦੇ ਵਿੱਚ। ਔਰ ਫਿਰ ਅੰਨਾ ਪੈਸਾ ਇੱਥੇ ਵੀ ਵੈਸੇ ਜਿਹੜਾ ਸਾਊਦਰਨ ਬੈਪਟਿਸਟ ਚਰਚ ਸੀ ਉਹਨਾਂ ਨੇ ਆਪਣਾ ਇੱਕ ਵੱਡਾ ਬਜਟ ਰੱਖਿਆ, ਉਹਨਾਂ ਨੇ ਕਿਹਾ ਜੀ ਸਿੱਖਾਂ ਦੇ ਵਿੱਚ ਹੁਣ ਕੰਮ ਕਰਨਾ। ਉਹਦੇ 'ਚ ਜ਼ਾਹਰ ਹੈ ਕਿ ਆਊਟਸਾਈਡ ਮਨੀ ਵੀ ਵੱਡੇ ਪੈਮਾਨੇ 'ਤੇ ਇਨਵੋਲਵ ਹੋਈ, ਪਰ ਉਹੀ ਏਜੰਸੀਆਂ ਜਾਂ ਉਹੀ RSS ਦੇ ਲੋਕ ਜਿਹੜੇ ਕਰਨਾਟਕਾ ਜਾਂ ਉੜੀਸਾ ਜਾਂ ਦੂਸਰਿਆਂ 'ਚ ਜਾ ਕੇ ਈਸਾਈਆਂ ਨੂੰ ਕਨਫਰੰਟ ਕਰਦੇ ਨੇ, ਗੈਂਗ ਰੇਪ ਉਹਨਾਂ ਦੀਆਂ ਨਾਨਸ ਨਾਲ ਹੁੰਦਾ ਹੈ, ਉਹਨਾਂ ਦੇ ਸਕੂਲਾਂ 'ਤੇ ਅਟੈਕ ਹੁੰਦੇ ਨੇ। ਪੰਜਾਬ ਦੇ ਵਿੱਚ ਉਹਨਾਂ ਨੇ ਜਦੋਂ ਕੋਈ ਸਿੱਖ ਨੇ ਆਵਾਜ਼ ਚੁੱਕੀ ਉਹਦੇ ਖਿਲਾਫ ਤੇ ਸ਼ਿਵ ਸੈਨਾ ਨਿਕਲ ਆਈ, ਕੋਈ ਹੋਰ ਨਿਕਲ ਆਇਆ, ਪਰ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਏਗਾ ਕਿ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਈਸਾਈਆਂ ਦੀਆਂ ਇਸ ਕਿਸਮ ਦੀਆਂ ਐਕਟੀਵਿਟੀਜ਼ ਦੀਆਂ ਖਬਰਾਂ ਆ ਰਹੀਆਂ ਸੀ ਤੇ RSS ਨੇ ਕੋਈ ਪਾਲਿਸੀ ਲਾਈਨ ਲਈ ਹੋਏ ਜਾਂ ਗਰਾਊਂਡ ਲੈਵਲ ਤੇ ਕਨਫਰੰਟ ਕਰਨਾ ਤੇ ਦੂਰ ਦੀ ਗੱਲ, ਈਵਨ ਇਹਨੂੰ ਐਕਨੋਲਜ ਵੀ ਕੀਤਾ ਹੋਏ। ਉਦੋਂ ਵੀ ਲੱਗ ਰਿਹਾ ਸੀ ਸਾਨੂੰ ਵੀ, ਸਾਡੇ ਕਈ ਵਾਰੀ ਵਿਊਅਰਸ ਨੇ ਲਿਖਣਾ ਕਿ ਜੀ ਇਹ ਚੱਲ ਰਿਹਾ। ਹੁਣ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਕਿਸ ਹੱਦ ਤੱਕ ਐਗਰੈਸਿਵ ਕਰ ਦਿੱਤਾ ਗਿਆ ਇਕੱਲਾ, ਔਰ ਉਹਨਾਂ ਦੇ ਵਿੱਚ ਬਹੁਤ ਥੋੜੇ ਨੇ ਜਿਹੜੇ ਆਰਗੇਨਾਈਜ਼ ਚਰਚ ਨਾਲ ਸੰਬੰਧਿਤ ਨੇ, ਜਿਹੜੇ ਜਾਲੀ ਪੈਸਟਰ ਕਿਸਮ ਦੇ ਲੋਕ ਜਿਹੜੇ ਹੀਲਿੰਗ ਦੇ ਨਾਂ ਥੱਲੇ, ਜੀਸਸ ਦਾ ਹੀਲਰ ਦੇ ਨਾਂ ਥੱਲੇ ਵੱਡੇ ਵੱਡੇ ਔਰ ਉਹੀ ਡਰਾਮੇ ਪਬਲਿਕ ਜਿਵੇਂ ਇੱਥੇ ਇਹਨਾਂ ਦੇ ਟੈਲੀ ਇਵੈਂਜਲਿਸਟ ਕਰਦੇ ਨੇ, ਉਸ ਕਿਸਮ ਦੇ ਡਰਾਮੇ ਕਿ ਜੀ ਗੋਡੇ ਠੀਕ ਹੋ ਗਏ, ਫੌੜੀਆਂ ਸੁੱਟਤੀਆਂ, ਤੁਰ ਪਏ, ਅੱਖਾਂ ਆ ਗਈਆਂ, ਦੂਜਾ ਹੋ ਗਿਆ। ਹੁਣ ਇਹ ਫਰਾਡ ਦੀ ਕੈਟਾਗਰੀ 'ਚ ਆਉਂਦਾ। ਹੁਣ ਚਾਹੀਦਾ ਤਾਂ ਇਹ ਹੈ ਕਿ ਜਦੋਂ ਇਸ ਕਿਸਮ ਦਾ ਪਬਲਿਕ ਫਰਾਡ ਕੀਤਾ ਜਾਂਦਾ ਹੈ, ਇੰਟੈਲੀਜੈਂਸ ਏਜੰਸੀਆਂ ਜਾਂ ਉਹਨਾਂ ਦੇ ਜਿਹੜੇ ਡਿਟੈਕਟਿਵ ਨੇ ਉਹਨੂੰ ਡਿਟੈਕਟ ਕਰਨ ਔਰ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾਣ ਕਿ ਭਾਈ ਤੁਸੀਂ ਲੋਕ, ਕਿਉਂਕਿ ਫਰਾਡ ਕਰਨਾ, ਡਿਊਪ ਕਰਨਾ, ਜਿਹੜਾ ਕਮਿਊਨੀਕੇਟ ਕਰਨਾ ਇਹ ਤਾਂ ਅਗੇਂਸਟ ਦਾ ਲਾਅ ਹੈ। ਲੇਕਿਨ ਇਸ ਦੇ ਉਲਟ ਜਦੋਂ ਉਹਨਾਂ ਦੇ ਇਸ ਫਰਾਡ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਸਿੱਖਾਂ ਨੇ, ਖਾਸ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਐਗਰੈਸਿਵ ਲਾਈਨ ਲਈ ਔਰ ਇੱਕਦਮ ਇਹਨਾਂ ਨੇ ਇਸ ਇਸ਼ੂ ਨੂੰ ਸਿੱਖ ਵਰਸਸ ਈਸਾਈ ਇਸ਼ੂ ਬਣਾ ਦਿੱਤਾ। ਔਰ ਨਾਲ ਦੀ ਨਾਲ ਜਿਹੜਾ ਹੈ ਇਹ ਜਿਵੇਂ ਨਿਰੰਕਾਰੀਆਂ ਦੀ ਪਿੱਠ ਦੇ ਉੱਤੇ ਆ ਕੇ ਨੈਸ਼ਨਲ ਮੀਡੀਆ ਔਰ ਹਿੰਦੂ ਮੀਡੀਆ ਖਲੋਤਾ ਸੀ 78 ਤੋਂ ਬਾਅਦ, ਹੁਣ ਇਵੇਂ ਇਹ ਜ਼ਾਹਰ ਕਰ ਰਹੇ ਨੇ ਜਿਵੇਂ ਆਲ ਆਫ ਏ ਸਡਨ ਈਸਾਈਆਂ ਦੇ ਹਮਦਰਦ ਬਣ ਗਏ ਨੇ ਔਰ ਈਸਾਈਆਂ ਦੀ ਪਿੱਠ ਦੇ ਉੱਤੇ ਖਲੋਤੇ ਨੇ। ਔਰ ਇਹਦਾ ਇੱਕ ਸਬੂਤ ਅਸੀਂ ਦੇਖਦੇ ਹਾਂ ਕਿ ਬੀਤੇ ਕੱਲ੍ਹ ਜਿਹੜਾ ਅੱਜ ਦੀਆਂ ਜ਼ਾਹਰਾ ਖਬਰਾਂ 'ਚ ਹੈ, ਜਲੰਧਰ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕ੍ਰਿਸਚਨ ਕਮਿਊਨਿਟੀ ਦੇ ਬਿਹਾਫ ਦੇ ਉੱਤੇ ਜਿਸ ਨੂੰ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ ਔਰ ਉਹਦੇ 'ਚ ਜਿਹੜੇ ਪਲੈਕੈਟ ਵੀ ਨੇ ਔਰ ਦੂਜੇ ਉਹ ਫੜੇ ਹੋਏ ਨੇ ਉਹਨਾਂ ਨੇ ਕਿ ਜੀਸਸ ਇਜ਼ ਗॉड, ਸਟਾਪ ਐਟਰੋਸਿਟੀਜ਼ ਅਗੇਂਸਟ ਕ੍ਰਿਸਚਨਸ, ਕਿ ਵੀ ਪਤਾ ਨਹੀਂ ਕਿੰਨੇ ਕਿਨਾਂ ਦੇ ਜ਼ੁਲਮ ਹੋ ਰਹੇ, ਮਸੀਹ ਏਕਤਾ ਜ਼ਿੰਦਾਬਾਦ। ਹੁਣ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਕਿ ਇਹ ਜਿਹੜੀ ਇਹਨਾਂ ਦੀ ਭੀੜ ਆ ਉਹਨਾਂ ਦੀ ਮੰਗ ਹੈ ਜੀ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਧਾਰਮਿਕ ਭਾਵਨਾਵਾਂ ਭੜਕਾਉਣ 295A ਇੰਡੀਅਨ ਪੀਨਲ ਕੋਡ ਦੇ ਥੱਲੇ ਗ੍ਰਿਫਤਾਰ ਕੀਤਾ ਜਾਏ, ਇਹ ਮੰਗ। ਔਰ ਇਕੱਲਾ ਇਹੀ ਨਹੀਂ ਵੀ ਪ੍ਰੋਟੈਸਟ, ਜਿਵੇਂ ਐਡਮਿਨਿਸਟ੍ਰੇਸ਼ਨ ਨੇ ਅਲਾਓ ਕੀਤਾ ਕਿ ਉਹਨਾਂ ਨੇ ਸੜਕ ਬਲੌਕ ਕੀਤੀ। ਹੁਣ ਬਰਗਾੜੀ ਤੋਂ ਲੈ ਕੇ ਬਰਗਾੜੀ ਵੀ ਮੋਰਚਾ ਲੱਗਾ, ਕੋਈ ਐਸੀ ਇੱਕ ਵੀ ਇੰਸੀਡੈਂਟਸ ਨਹੀਂ ਹੈ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਰਚ ਵੀ ਹੋਏ,
ਕਿ ਕਿਤੇ ਵੀ ਸਿੱਖ ਪ੍ਰੋਟੈਸਟਰਸ ਨੇ ਰੋਡ ਬਲੌਕ ਕੀਤੀ ਹੋਏ, ਕੋਈ ਵਾਇਲੈਂਸ ਕੀਤੀ ਹੋਏ, ਲੇਕਿਨ ਉਹਨਾਂ ਦੇ ਖਿਲਾਫ ਇਹਨਾਂ ਦਾ ਸਾਰਾ ਮੀਡੀਆ ਭੌਂਕ ਰਿਹਾ ਹੁੰਦਾ ਹੈ। ਜਿਹੜੇ ਇਹਨਾਂ ਦੇ ਯੂਟਿਊਬਰ ਬਿਠਾਏ ਹੋਏ ਨੇ, ਕਈ ਪੱਗਾਂ ਵਾਲੇ ਹੀ ਨੇ ਜਿਹੜੇ ਆਪਣਾ TRP ਵਧਾਉਣ ਦੇ ਲਈ ਲੱਗੇ ਹੁੰਦੇ ਨੇ। ਹੁਣ ਇਹਨਾਂ ਨੇ ਰਾਮਾ ਮੰਡੀ ਚੌਂਕ ਵਾਲੀ ਸਾਈਡ ਤੋਂ ਜਿਹੜਾ PAP ਚੌਂਕ ਤੱਕ 1 ਘੰਟੇ ਤੋਂ ਜ਼ਿਆਦਾ ਉਹਨਾਂ ਨੇ ਪੂਰਾ ਟ੍ਰੈਫਿਕ ਬਲੌਕ ਕੀਤਾ। ਫਿਰ ਇਹ ਆਇਆ ਜੀ ਕਿ ਜੀ ਅਸੀਂ ਜਿਹੜਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਗਿਆ ਔਰ ਉਹਨਾਂ ਨੇ ਕਿਹਾ ਜੀ ਅਸੀਂ ਹਾਂ ਕਰਾਂਗੇ, ਗ੍ਰਿਫਤਾਰੀ ਕਰਾਂਗੇ, ਇੱਧਰ ਉੱਧਰ ਇਹ ਵੋ। ਸੋ ਗੱਲ ਜਿਹੜੀ ਵੀਰ ਗੁਰਬੀਰ ਸਿੰਘ ਹੋਰਾਂ ਨੇ ਵੀ ਕਹੀ ਔਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਇਹ ਇੱਕ ਸੀਰੀਅਸ ਪੜਾਅ ਦੇ ਵਿੱਚ ਦਾਖਲ ਹੋ ਚੁੱਕੀ ਹੈ। ਔਰ ਇਕੱਲਾ ਇਹ ਨਹੀਂ ਹੈ, ਹੁਣ ਜੇ ਇੱਕ ਪਾਸੇ ਇਹ ਸ਼ਰਾਰਤ ਏਜੰਸੀਆਂ ਕਰ ਰਹੀਆਂ ਨੇ ਤੇ ਉਹ ਸੋਨੀਆ ਮਾਨ ਵਰਗੀ ਜਿਹਨੂੰ ਨਾ ਦਿਨ ਤੇ ਰਾਤ ਦਾ ਫਰਕ ਪਤਾ ਹੈ, ਉਹ ਬੜੀ ਇੰਟੈਲੈਕਚੁਅਲ ਬਣੀ ਹੋਈ ਆ, ਉਹ ਕਹਿੰਦੇ ਆ ਜੀ ਜੇ ਇੱਥੇ ਅਸੀਂ ਈਸਾਈਆਂ ਨਾਲ ਇਵੇਂ ਕਰਾਂਗੇ, ਉਹ ਜਦੋਂ ਸਿੱਖਾਂ ਦੇ ਮੁੰਡਿਆਂ ਨੂੰ ਪੱਛਮੀ ਮੁਲਕ ਜਿਹੜੇ ਨੇ ਵਾਪਸ ਭੇਜ ਦੇਣਗੇ, ਫਿਰ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਨੌਕਰੀਆਂ ਦੇਗਾ। ਤੁਸੀਂ ਦੇਖੋ ਇਸ਼ੂ ਕੀ ਹੈ, ਖੇਡ ਕੌਣ ਖੇਡ ਰਿਹਾ ਹੈ, ਕਿਹਨੂੰ ਐਜ਼ ਏ ਵਿਕਟਮ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਔਰ ਫਿਕਰ ਉਹਨਾਂ ਨੂੰ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਨੌਜਵਾਨੀ 'ਚ ਅੰਮ੍ਰਿਤ ਛਕਣ ਦੀ ਗੱਲ, ਜਿਹੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਡਾ ਇਕੱਠ 1000 ਤੋਂ ਜ਼ਿਆਦਾ ਸਿੰਘ ਨੇ ਅੰਮ੍ਰਿਤਪਾਨ ਕਰਦੇ ਨੇ। ਹੁਣ ਇੱਕ ਲਹਿਰ ਬਣ ਚੁੱਕੀ ਹੈ। 30 ਅਪ੍ਰੈਲ ਨੂੰ ਜਿਹੜਾ 30 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਕਾਲ ਹੈ ਔਰ ਇਸੇ ਤਰ੍ਹਾਂ ਹੋਰ ਪਾਸੇ। ਪਰ ਅਸੀਂ ਫਿਰ ਵੀ ਇਹ ਐਡਵਾਈਜ਼ ਕਰਾਂਗੇ ਕਿ ਭਾਈ ਅਸੀਂ ਇਹ ਦੇਖੀਏ ਕਿ ਇਸ ਸਾਰੀ ਖੇਡ ਦੇ ਪਿੱਛੇ ਕੌਣ ਹੈ। ਹਰ ਥਾਂ ਚੈਲੰਜ ਜਾਂ ਹਰ ਥਾਂ ਟਕਰਾਅ ਜਿਹੜਾ ਉਹ ਮਸਲੇ ਦਾ ਹੱਲ ਨਹੀਂ ਹੁੰਦਾ ਕਈ। ਔਰ ਇਹ ਚੰਗੀ ਗੱਲ ਇਹ ਹੈ ਵੀ ਜਦੋਂ ਇਹ ਜਾਲੀ ਈਸਾਈ ਪੈਸਟਰਾਂ ਵਾਲੀ ਲਾਈਨ ਆਈ, ਜਿਹੜੀ ਮੁੱਖ ਧਾਰਾ ਈਸਾਈ ਚਰਚਿਸ ਦੇ ਬਿਸ਼ਪ ਔਰ ਦੂਸਰੇ ਸੀ, ਉਹ ਸਿੱਧੇ ਆ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਵੀ ਇਹਨਾਂ ਤੋਂ ਦੁਖੀ ਹਾਂ, ਇਹ ਸਭ ਜਾਲੀ ਔਰ ਹੋਰ ਕੰਮ ਕਰਦੇ ਨੇ। ਅਸੀਂ ਕਈ ਵਾਰ ਪੁਲਿਸ ਨੂੰ ਕਿਹਾ ਵੀ ਇਹਨਾਂ ਦੇ ਖਿਲਾਫ ਰਿਪੋਰਟ ਲਿਖੋ ਔਰ ਇਨਵੈਸਟੀਗੇਟ ਕਰੋ, ਪਰ ਸਾਡੀ ਕੋਈ ਪੇਸ਼ ਹੁਣ ਹੋਰ ਕੀ ਸਬੂਤ ਚਾਹੀਦਾ ਹੈ ਬਿਲਕੁਲ ਵੀ ਇਹਨਾਂ ਨੂੰ ਕਿਹਨਾਂ ਨੇ ਖੜਾ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਸ ਕਿਸਮ ਦਾ ਪਾਰਟ ਜਿਹੜਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਗੱਲ ਕੱਲੀ ਇਹ ਨਹੀਂ, ਇੱਕ ਪਾਸੇ ਤਾਂ ਸਾਨੂੰ ਜਿਹੜਾ ਪਬਲਿਕ ਇਹ ਖਬਰਾਂ ਹੁਣ ਇੰਡੀਅਨ ਏਜੰਸੀਆਂ ਮੇਕ ਸ਼ੋਰ ਕਰਨਗੀਆਂ ਬਾਹਰਲੇ ਮੀਡੀਆ 'ਚ ਵੀ ਲਵਾਉਣ ਦੱਸਣ ਦੇ ਲਈ ਕਿ ਜੀ ਸਿੱਖ ਤਾਂ ਇੰਨੇ ਇਨਟੋਲਰੈਂਟ ਨੇ, ਇਹ ਤਾਂ ਤੁਹਾਡੇ ਜੀਸਸ ਨੂੰ ਵੀ ਜਿਹੜਾ ਉਹ ਉਸ ਦੇ ਉੱਤੇ ਮਜ਼ਾਕ ਕਰ। ਔਰ ਹਾਲਾਂ ਇਹ ਗੱਲ ਦਲੀਲ ਦੀ ਹੁੰਦੀ ਹੈ ਕਈ ਵਾਰ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਅਸੀਂ ਕਿ, ਪਰ ਗੱਲ ਇਹ ਨਹੀਂ ਹੈ। ਗੱਲ ਜੇ ਤੁਸੀਂ ਵਰਤਾਰਾ ਦੇਖੋ ਕਿ ਕਰਵਾ ਚੌਥ ਦੇ ਵਰਤ ਦੇ ਉੱਤੇ ਜੇ ਗੁਰਬਾਣੀ ਆਧਾਰਿਤ ਵਿਆਖਿਆ ਸਿੰਘ ਕਰਦਾ ਕਿ ਭਾਈ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ, ਕਿ ਭਾਈ ਸਾਡੀ ਗੁਰਮਤ ਦੇ ਵਿੱਚ ਜਿਹੜਾ ਵਰਤ ਦਾ ਕੋਈ ਪਾਠ ਨਹੀਂ, ਅਸੀਂ ਤਾਂ ਲੰਗਰ ਲਾਉਣ ਵਾਲੇ ਤੇ ਉਹਨੂੰ ਲక్ష్ਮੀਕਾਂਤ ਚਾਵਲਾ ਔਰ ਹਿੰਦੂ ਗਰੁੱਪ ਜਾ ਕੇ ਕਹਿੰਦੇ ਨੇ ਜੀ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾਤੀਆਂ। ਹੁਣ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਜਾਂ ਆਪਣੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਆਪਣੇ ਲੋਕਾਂ ਦੇ ਸਾਹਮਣੇ ਹੀ ਕਿਹਾ, ਉਹਨਾਂ ਨੇ ਕਿਹੜਾ ਉਹਨਾਂ ਦੇ ਈਸਾਈਆਂ ਦੇ ਪੈਸਟਰਾਂ ਦੇ ਉਸ ਇਕੱਠ ਦੇ ਵਿੱਚ ਜਾ ਕੇ ਕੋਈ ਗੱਲ ਕਹੀ ਹੈ। ਔਰ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਭਾਈ ਜੇ ਕਰਾਮਾਤ ਜਾਂ ਦੂਜੀ ਤੀਜੀ ਹੈ ਕਨਵਰਸ਼ਨ ਦੀ ਜੇ ਗੱਲ ਕਹਿਣੀ ਹੋਏ ਤਾਂ ਅਜੇ ਕੁਛ ਹਫ਼ਤੇ ਪਹਿਲਾਂ ਪੋਪ ਜਿਹੜਾ ਹੈ ਉਹ ਕੈਨੇਡਾ ਆਇਆ ਔਰ ਮਾफ़ੀ ਮੰਗ ਕੇ ਗਿਆ ਕਿ ਬਈ ਅਸੀਂ ਜਿਹੜੇ ਲੋਕਲ ਨੇਟਿਵ ਨੇ ਉਹਨਾਂ ਨੂੰ ਜ਼ਬਰਦਸਤੀ ਈਸਾਈ ਬਣਾਉਣ ਲੱਗਿਆ, ਉਹਨਾਂ 'ਤੇ ਜੋ ਜ਼ੁਲਮ ਕੀਤੇ ਜਾਂ ਬਣਾਇਆ ਉਹਦੀ ਅਸੀਂ ਮਾफ़ੀ ਚਾਹੁੰਦੇ ਹਾਂ। ਕੌਣ ਨਹੀਂ ਜਾਣਦਾ ਕਿ ਭਾਈ ਹੁਣ ਲੇਕਿਨ ਇਹਦਾ ਅਦਰ ਵੇ ਰਾਊਂਡ ਹਿੰਦੂ ਤੋਂ ਵੀ ਕੀ ਫਾਇਦਾ ਚੁੱਕਣਗੇ ਜਾਂ ਕਿਵੇਂ ਹੋਏਗਾ। ਭਾਰਤ ਦੇ 7-8 ਸੂਬਿਆਂ ਦੇ ਵਿੱਚ ਐਂਟਾਈ ਕਨਵਰਸ਼ਨ ਲਾਅ ਨੇ ਜਿਹੜੇ BJP ਨੇ ਪੁਸ਼ ਕੀਤੇ। ਹੁਣ ਜਦੋਂ ਇਹ ਚੱਲ ਰਿਹਾ ਇਹਦਾ ਫਾਇਦਾ ਚੁੱਕ ਕੇ ਹੁਣ ਇਹ ਜੋ ਗਲੋਬਲ ਸਿੱਖ ਕੌਂਸਲ ਨੇ ਮੰਗ ਕੀਤੀ ਹੈ ਕਿ ਜੀ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਐਂਟਾਈ ਕਨਵਰਸ਼ਨ ਲਾਅ ਜਿਹੜਾ ਉਹ ਬਣਾਇਆ ਜਾਏ। ਹੁਣ ਐਂਟਾਈ ਕਨਵਰਸ਼ਨ ਲਾਅ ਲੱਗੇਗਾ ਜੀ, ਦੇਖੋ ਈਸਾਈਆਂ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਬਣਾ ਰਹੇ, ਪਰ ਹਿੰਦੂ ਤੋਂ ਵੀ ਇਹ ਚਾਹੁੰਦੇ ਨੇ ਵੀ ਲਾਅ ਪੰਜਾਬ ਦੇ ਵਿੱਚ ਬਣੇ ਤਾਂ ਕਿ ਜਿਹੜਾ ਇਹਨਾਂ ਦੇ ਹਿੰਦੂ ਖਾਨੇ 'ਚ ਫਸਿਆ ਹੋਇਆ ਉਹ ਇਹਨਾਂ 'ਚੋਂ ਨਾ ਨਿਕਲੇ। ਜਿਵੇਂ ਇਹਨਾਂ ਨੇ ਚੀਕਾਂ ਮਾਰੀਆਂ ਜਦੋਂ 10,000 ਤੋਂ ਜ਼ਿਆਦਾ ਦਲਿਤ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ ਉਹਨਾਂ ਨੇ ਦਿੱਲੀ ਦੇ ਵਿੱਚ ਬੁੱਧ ਧਰਮ ਅਡਾਪਟ ਕੀਤਾ ਔਰ ਉਹਨਾਂ ਨੇ 22 ਪ੍ਰਣ ਜਿਹੜੇ ਡਾਕਟਰ BR ਅੰਬੇਦਕਰ ਨੇ ਜਦੋਂ 3.5 ਲੱਖ ਲੋਕਾਂ ਦੇ ਨਾਲ ਬੁੱਧ ਧਰਮ ਅਡਾਪਟ ਕੀਤਾ ਸੀ ਲਏ ਸੀ, ਤੇ ਇਹਨਾਂ ਨੇ ਕੈਸਾ ਮਾਹੌਲ ਬਣਾਇਆ ਕਿ ਉਹਨਾਂ ਦੇ ਅੰਬੇਦਕਰੀ ਮਿਨਿਸਟਰ ਨੂੰ ਕੇਜਰੀਵਾਲ ਨੇ ਰਿਜ਼ਾਈਨ ਕਰਵਾਇਆ ਕਿ ਜੀ ਨਾ, ਕਿਉਂਕਿ ਉਹਨਾਂ ਦੀ ਪਹਿਲੀ ਲਾਈਨ ਹੀ ਇਹ ਸੀ ਕਿ ਅਸੀਂ ਹਿੰਦੂ ਦੇਵਤੇ
ਵਿਸ਼ਨੂੰ ਸ਼ਿਵ ਜੀ ਬ੍ਰਹਮਾ ਸਭ ਨੂੰ ਨਕਾਰਦੇ। ਸੋ ਅਸੀਂ ਸਮਝਦੇ ਹਾਂ ਵੀ ਪੰਜਾਬ 'ਚ ਸਾਨੂੰ ਬਹੁਤ ਸੰਭਲ ਕੇ ਚੱਲਣ ਦੀ ਬਿਲਕੁਲ, नो डाउट जी। डॉक्टर साहब थोड़ा बहुत बहुत शुक्रिया। साथ लेने ब्रेक व्यूअर्स तुम इसी तरह ही बने रहना। मिलते हैं छोटे जे वक्फे तो बाद।